ਲੋ ਤਾਇਆ ਜੀ ਅੱਜ ਫਿਰ ਰੂਪ ਬਸੰਤ ਵਾਲੀ ਬਾਤ ਸੁਣਾਓ ਜਿਹੜੀ ਤੁਸੀਂ ਆਸਟ੍ਰੇਲੀਆ ਸੁਣਾਉਂਦੇ ਹੁੰਦੇ ਸੀਗੇ। ਲੈ ਵੀ ਸੰਦੀਪ ਸਿਆ, ਉਹ ਰੂਪ ਬਸੰਤ ਵਾਲੀ ਬਾਤ ਲੰਮੀ ਬਹੁਤ ਆ। ਅੱਛਾ। ਇਹਨਾਂ ਨਿਆਣਿਆਂ ਨੂੰ ਤਾਂ ਸੋ ਜਾਣਾ ਹਨਾ। ਤੁਸੀਂ ਦੱਸੋ ਪੁੱਤ ਕਿਹੜੀ ਬਾਤ ਸੁਣਨੀ ਆ? ਬਾਜੀ ਕਰਨੀ ਵਾਲੀ। ਬਾਜੀ ਕਰਨੀ ਵਾਲੀ। ਅੱਛੀ ਪੁੱਤ ਤੈਂ ਕਿਹੜੀ ਸੁਣਨੀ ਆ? ਉਹ ਚਿੜੀ ਕਾਂ ਵਾਲੀ। ਲੈ ਵੀ ਇੱਦਾਂ ਕਰੋ ਪੁੱਤ, ਇਹ ਹੁਣ ਛੋਟੀ ਆ। ਪਿਛਲੇ ਹਫ਼ਤੇ ਮੈਂ ਤੁਹਾਡੀ ਗੱਲ ਸੁਣੀ ਸੀ, ਹੁਣ ਮੈਂ ਸੁਣਨੀ ਇਹਦੀ। ਚੱਲ ਮੈਂ ਤੈਨੂੰ ਅੱਜ ਚਿੜੀ ਤੇ ਕਾਂ ਵਾਲੀ ਬਾਤ ਸੁਣਾਉਣਾ। ਤੁਸੀਂ ਵੀ ਸੁਣੀ ਹੋਈ ਆ, ਆਸਟ੍ਰੇਲੀਆ ਤੋਂ ਮੈਂ ਆਇਆ ਸੀ, ਤੁਹਾਨੂੰ ਚੇਤਾ ਨਹੀਂ ਹੋਣਾ। ਚਿੜੀ ਕਾਂ ਵਾਲੀ ਸੁਣਾਵਾਂ? ਉਹ ਬੱਲੇ। ਲੈ ਬਈ ਏਦਾਂ ਕਰੀ ਕਾਕਾ, ਛੇਤੀ ਨੂੰ ਤੂੰ ਬੋਰ ਹੋਇਆ ਤੂੰ ਭਾਵੇਂ ਚਲ ਜਾਈਂ। ਨਹੀਂ ਨਹੀਂ, ਪਰ ਇਹ ਨਿਆਣਿਆਂ ਨੂੰ ਜ਼ਰੂਰੀ ਆ। ਇੱਕ ਸੀ ਚਿੜੀ, ਬੜੀ ਪਿਆਰੀ ਜਿਹੀ ਚਿੜੀ ਸੀ, ਤੇਰੇ ਵਰਗੀ, ਬਹੁਤ ਪਿਆਰੀ ਜਿਹੀ ਚਿੜੀ। ਇੱਕ ਸੀਗਾ ਕਾਂ, ਉਹ ਸੀਗੇ ਗੁਆਂਢੀ। ਗੁਆਂਢੀ ਕੀ ਹੁੰਦੇ ਆ? ਨੇਬਰਸ। ਦੋਨੋਂ ਨੇਬਰ ਸੀਗੇ, ਦੋਨੋਂ ਘਰ 'ਚ ਰਹਿੰਦੇ ਹੁੰਦੇ ਸੀ ਲੱਗ ਲਾਗੇ। ਤਾਂ ਉਹਨਾਂ ਨੂੰ ਕੀ ਕਰਨਾ, ਜਦੋਂ ਭੁੱਖ ਲੱਗਣੀ ਬਾਹਰ ਜਾਣਾ ਤੇ ਚੋਗਾ ਚੁਗੇ ਆਉਣਾ। ਕਦੀ ਕਾਂ ਨੇ ਬਾਹਰ ਜਾਣਾ, ਕਦੀ ਚਿੜੀ ਨੇ ਬਾਹਰ ਜਾਣਾ। ਜਦੋਂ ਬਾਹਰ ਜਾਣਾ ਉਹਨਾਂ ਨੂੰ ਹੋਰ ਜਾਨਵਰਾਂ ਨੇ, ਬਾਜਾਂ ਨੇ, ਕਾਵਾਂ ਨੇ ਉਹਨਾਂ ਨੂੰ ਹੋਰ ਪੈਣਾ। ਵਿਚਾਰੇ ਔਖੇ ਹੁੰਦੇ ਸੀ। ਇੱਕ ਤਾਂ ਸ਼ਾਮ ਨੂੰ ਤਕਾਲਾਂ ਨੂੰ ਜਿੱਦਾਂ ਪੱਜ ਬੈਠੇ ਆ ਨਾ, ਚਿੜੀ ਤੇ ਕਾਂ ਲਾਗੇ ਲਾਗੇ ਬਹਿ ਗਏ। ਚਿੜੀ ਕਹਿੰਦੀ ਕਾਂ ਨੂੰ ਵੀ ਕਾਵਾਂ ਆਪਾਂ ਖੇਤੀ ਕਰ ਲਈਏ। ਹੁਣ ਤੈਨੂੰ ਪਤਾ ਨਹੀਂ ਖੇਤੀ ਕੀ ਹੁੰਦੀ ਆ। ਖੇਤੀ ਕਹਿੰਦੇ ਪੰਜਾਬੀ 'ਚ ਫਾਰਮਿੰਗ ਨੂੰ, ਜੇ ਆਪਾਂ ਫਾਰਮਿੰਗ ਕਰ ਲਈਏ, ਠੀਕ ਹੈ ਪੁੱਤ। ਉਹ ਕਹਿੰਦੇ ਆਪਾਂ ਕਣਕ ਬੀਜ ਲਈਏ, ਕਣਕ ਵੀਟ। ਤੇ ਆਪਾਂ ਕਣਕ ਬੀਜ ਲਈਏ, ਆਪਣੇ ਘਰ ਦੀ ਕਣਕ ਹੋਊਗੀ, ਆਪਾਂ ਆਰਾਮ ਨਾਲ ਬਹਿ ਕੇ ਖਾਇਆ ਪੀਆ ਕਰਾਂਗੇ। ਆਪਾਂ ਨੂੰ ਬਾਹਰ ਨਹੀਂ ਜਾਣਾ ਪੈਣਾ, ਲੋਕਾਂ ਦੇ ਚੋਰੀ ਨਹੀਂ ਕਰਨੀ ਪੈਣੀ। ਲੋਕੀ ਆਪਣੇ ਇੱਟਾਂ ਮਾਰਦੇ ਆ ਵੀ ਨਾ, ਗੱਲੇ ਮਾਰਦੇ ਆ, ਆਪਾਂ ਆਰਾਮ ਨਾਲ ਆਪਣੀ ਕਣਕ ਬੀਜਦੇ ਆ। ਕਾਂ ਕਹਿੰਦਾ ਭੈਣੇ ਤੇਰਾ ਆਈਡੀਆ ਬੜਾ ਵਧੀਆ ਵੀ ਆਪਾਂ ਸੱਚੀ ਮੁੱਚੀ ਆਪਣੀ ਕਣਕ ਬੀਜ ਲੈਂਦੇ ਆ। ਚਲੋ ਕਹਿੰਦੇ ਠੀਕ ਆ। ਚਿੜੀ ਕਹਿੰਦੀ ਫਿਰ ਕਾਵਾਂ ਏਦਾਂ ਕਰੀ, ਮੈਂ ਜਾ ਕੇ ਜ਼ਮੀਨ ਦਾ ਬੰਦੋਬਸਤ ਕਰਾਉਣੀ ਅੱਜ, ਤੇ ਕੱਲ ਨੂੰ ਵੀ ਆਪਾਂ ਕੰਮ ਕਰਨੇ ਆ। ਕਾਂ ਕਹਿੰਦਾ ਚੰਗਾ ਭੈਣੇ ਜਾ ਤੂੰ। ਚਿੜੀ ਗਈ, ਉਹਨੇ ਆਪਣੇ ਜੋਗੀ ਜ਼ਮੀਨ ਲੈ ਲਈ, ਲੈਂਡ। ਜਦੋਂ ਲੈ ਲਈ, ਰਾਤ ਨੂੰ ਫਿਰ ਆਈ। ਕਾਂ ਨੂੰ ਕਹਿੰਦੀ ਕਾਵਾਂ ਜ਼ਮੀਨ ਆਪਾਂ ਲੈ ਲਈ ਆ, ਕੱਲ ਨੂੰ ਆਪਾਂ ਹਲ ਵਾਹੁਣ ਜਾਣਾ। ਹਲ ਹੁੰਦਾ ਪਲੋ ਕਰਨਾ, ਲੈਣ ਨੂੰ ਆਪਾਂ ਹਲ ਵਾਹੁਣ ਜਾਣਾ। ਉਹ ਕਹਿੰਦਾ ਚੰਗਾ ਵੇ, ਸਵੇਰ ਨੂੰ ਚੱਲ ਚੱਲਾਂਗੇ। ਜਦੋਂ ਸਵੇਰਾ ਹੋਇਆ, ਚਿੜੀ ਉੱਠ ਖੜੀ, ਉਹਨੇ ਆਪਣਾ ਲੰਚ ਬਣਾਇਆ, ਚਾਹ ਪਾਣੀ ਪੀਤਾ, ਤੇ ਉੱਠ ਕੇ ਜਾਣ ਲੱਗੀ, ਦੇਖੀ ਕਾਂ ਹਜੇ ਸੁੱਤਾ ਪਿਆ। ਉਹ ਚਿੜੀ ਕਾਂ ਨੂੰ ਕਹਿੰਦੀ ਇਹ ਕਾਵਾਂ ਉੱਠ ਆਪਾਂ ਕੰਮ ਨੂੰ ਚੱਲੀਏ। ਉਹ ਕਹਿੰਦਾ ਚੱਲ ਚਿੜੀਏ ਮੈਂ ਆਉਣਾ ਆ, ਲਾਲ ਮੌਜੇ ਪਾਉਣਾ ਆ, ਠਮ ਕਰਕੇ ਆਉਣਾ ਵਾ। ਮੌਜੇ ਪਤਾ ਕੀ ਹੁੰਦੇ ਆ? ਰੈਡ ਸ਼ੂਜ਼, ਲਾਲ ਮੌਜੇ। ਉਹ ਕਹਿੰਦਾ ਚੱਲ ਚਿੜੀਏ ਮੈਂ ਆਉਣਾ ਆ, ਲਾਲ ਮੌਜੇ ਪਾਉਣਾ ਆ, ਠਮ ਕਰਕੇ ਆਉਣਾ ਆ। ਚਿੜੀ ਵਿਚਾਰੀ ਗਈ, ਸਾਰਾ ਦਿਨ ਕੰਮ ਕਰਦੀ ਗਈ, ਸਾਰਾ ਦਿਨ ਉਹ ਹਲ ਵਾਹੀ ਗਈ। ਉਹਨੂੰ ਨਾ ਲੰਚ ਹੋਇਆ, ਨਾ ਉਹਨੂੰ ਪਾਣੀ ਪੀਤਾ ਵਿਚਾਰੀ, ਨਾ ਕੋਈ ਰੋਟੀ ਲੈ ਕੇ ਆਇਆ। ਸਾਰਾ ਦਿਨ ਲੰਘ ਗਿਆ। ਜਦੋਂ ਚਿੜੀ ਘਰ ਆਈ ਤਾਂ ਕਾਂ ਆਰਾਮ ਨਾਲ ਬੈਠਾ ਰੋਟੀ ਖਾਣ ਡਿਆ। ਉਹ ਕਹਿੰਦੀ ਵੇ ਕਾਵਾਂ, ਮੈਂ ਤੈਨੂੰ ਕਿਹਾ ਸੀ ਆਪਾਂ ਹਲ ਵਾਹੁਣ ਜਾਣਾ, ਤੂੰ ਆਇਆ ਹੀ ਨਹੀਂ। ਮੈਂ ਇਕੱਲੀ ਵਿਚਾਰੀ ਲੱਗੀ ਰਹੀ। ਸੌਰੀ ਕਹਿੰਦਾ ਚਿੜੀਏ ਭੈਣੇ, ਮੈਨੂੰ ਚੇਤਾ ਭੁੱਲ ਗਿਆ, ਕੱਲ ਨੂੰ ਮੈਂ ਜ਼ਰੂਰ ਆਊਂਗਾ। ਚੱਲ ਕਹਿੰਦੀ ਠੀਕ ਹੈ ਵੀ ਚੰਗਾ ਕਾਵਾਂ, ਕੱਲ ਨੂੰ ਆਪਾਂ ਪਾਣੀ ਦੇਣ ਜਾਣਾ, ਜਦੋਂ ਵੋਟ ਦਾ ਗਾਰਡ ਵੀ ਤੂੰ ਸਵੇਰ ਨੂੰ ਉੱਠ ਖੜਾਈ। ਕਹਿੰਦਾ ਲੈ ਚਿੜੀਆ ਕੱਲ ਨੂੰ ਮੈਂ ਉੱਠੂ ਪੱਗਾ ਸ਼ੇਰ ਬਣ ਕੇ। ਸਵੇਰਾ ਹੋਇਆ, ਚਿੜੀ ਉੱਠੀ, ਉਹਨੇ ਫਿਰ ਆਪਣੀ ਬ੍ਰੇਕਫਾਸਟ ਕੀਤੀ, ਫਿਰ ਚਾਹ ਪੀਤੀ, ਭਾਂਡੇ ਧੋਤੇ, ਇੱਕ ਰੱਖ ਕੇ ਦੇਖਿਆ ਕਾਂ ਵੇ ਸੁੱਤਾ ਪਿਆ। ਉਹਨੂੰ ਕਿਹਾ ਕਾਵਾਂ ਉੱਠ, ਅੱਜ ਆਪਾਂ ਪਾਣੀ ਲਾਉਣ ਜਾਣਾ। ਉਹ ਕਹਿੰਦਾ ਲੈ ਚਿੜੀਏ ਮੈਂ ਆਇਆ, ਨਹੀਂ ਚੱਲ ਚਿੜੀਏ ਮੈਂ ਆਉਣਾ ਆ, ਲਾਲ ਮੌਜੇ ਪਾਉਣਾ ਆ, ਠਮ ਕੇ ਕਰਕੇ ਆਉਣਾ ਵਾ। ਚਿੜੀ ਵਿਚਾਰੀ ਗਈ, ਖੱਤੇ ਨੂੰ ਪਾਣੀ ਲਾਇਆ, ਸਾਰਾ ਦਿਨ ਕਾਵੇ ਨਹੀਂ ਆਇਆ।
ਚਿੜੀ ਵਿਚਾਰੀ ਭੁੱਖਣ ਪਾਣੀ ਫੇਰ ਘਰ ਨੂੰ ਆ ਗਈ। ਕਾਂ ਆਰਾਮ ਨਾਲ ਮੰਜੇ 'ਤੇ ਸੁੱਤਾ ਪਿਆ। ਉਹ ਮੰਜੇ ਨੂੰ ਆ ਕੇ ਧੱਕੇ ਧੁੱਕੇ ਮਾਰੇ। ਚਿੜੀ ਵਿਚਾਰੀ ਨੇ ਡਰਦੀ ਸੀ, ਨਾਲੇ ਛੋਟੀ ਸੀ ਨਾ, ਤੇਰੇ ਵਰਗੀ, ਕਾਂ ਵੱਡਾ ਸੀ। ਉਹ ਕਾਂ ਨੂੰ ਕਹਿੰਦੀ, ਕਾਂ ਤੂੰ ਫੇਰ ਨਹੀਂ ਆਇਆ? ਕਹਿੰਦਾ ਲੈ ਭੈਣੇ, ਅੱਜ ਆਂਢੀ ਗੁਆਂਢੀ ਆ ਗਿਆ ਮੇਰਾ ਪਤਾ ਲੈਣ ਲੱਗ ਗਿਆ, ਮੈਨੂੰ ਮੇਰੇ ਤੋਂ ਆ ਹੀ ਨਹੀਂ ਹੋਇਆ, ਆਪਾਂ ਕੱਲ੍ਹ ਨੂੰ ਜ਼ਰੂਰ ਜਾਵਾਂਗੇ। ਚਿੜੀ ਕਹਿੰਦੀ ਚੰਗਾ ਫਿਰ ਕਾਂ, ਕੱਲ੍ਹ ਨੂੰ ਹੁਣ ਆਪਾਂ ਕਣਕ ਬੀਜਣ ਜਾਣਾ, ਯੂ ਕੈਨ ਸੋ ਦ ਸੀਡਸ। ਕੱਲ੍ਹ ਨੂੰ ਆਪਾਂ ਕਣਕ ਬੀਜਣ ਜਾਣਾ, ਕੱਲ੍ਹ ਨੂੰ ਜ਼ਰੂਰ ਹੋ ਜੀ ਤਿਆਰ। ਕਹਿੰਦਾ ਠੀਕ ਆ। ਸਵੇਰਾ ਫਿਰ ਹੋ ਗਿਆ। ਚਿੜੀ ਨੇ ਫੇਰ ਆਪਣੀ ਬ੍ਰੇਕਫਾਸਟ ਕੀਤੀ, ਫੇਰ ਚਾਹ ਪੀਤੀ, ਭਾਂਡੇ ਧੋਤੇ, ਕਾਂ ਫੇਰ ਸੁੱਤਾ ਪਿਆ। ਉਹ ਕਹਿੰਦੀ ਕਾਮਾ ਅੱਜ ਤਾਂ ਤੁਰ ਪਓ। ਲੈ ਕਹਿੰਦਾ ਚੱਲ ਚਿੜੀਏ ਮੈਂ ਹੁਣ ਆਇਆ, ਲਾਲ ਮੁਝੇ ਫੋਨ ਆਇਆ, ਠਮਕ 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 ਕਰਕੇ ਆਉਣਾ ਵਾ। ਚਿੜੀ ਵਿਚਾਰੀ ਫੇਰ ਚਲ ਗਈ। ਸਾਰਾ ਦਿਨ ਫਸਲ ਬੀਜਦੀ ਰਹੀ। ਕਾਂ ਚੌਧਰੀ ਫੇਰ ਨਹੀਂ ਆਇਆ। ਰਾਤ ਨੂੰ ਫੇਰ ਗਈ ਚਿੜੀ, ਉਹਨੂੰ ਕਾਂ ਨੂੰ ਕਿਹਾ, ਕਾਂ ਕਮਲਾ ਜਿਹਾ ਸੀਗਾ, ਉਹ ਰਾਤ ਨੇ ਬੋਲੀ ਨਹੀਂ, ਆ ਕੇ ਚੁੱਪ ਕੇ ਪੈ ਗਈ। ਫੇਰ ਉਹਨੂੰ ਕਹਿੰਦੀ ਕਾਮਾ ਕੱਲ ਹੁਣ ਆਪਾਂ ਗੋਡੀ ਕਰਨ ਜਾਣਾ। ਗੋਡੀ ਹੁੰਦੀ ਏਦਾਂ, ਯੂ ਕਿਲ ਦ ਵੀਡ, ਕੱਟ ਦ ਵੀਡ ਆਊਟ। ਕਹਿੰਦਾ ਚੰਗਾ। ਸਵੇਰਾ ਹੋਇਆ, ਚਿੜੀ ਵਿਚਾਰੀ ਫੇਰ ਉੱਠ ਕੇ ਤਿਆਰ ਹੋਈ। ਕਾਂ ਫੇਰ ਸੁੱਤਾ ਪਿਆ। ਉਹ ਕਹਿੰਦੀ ਕਾਮਾ ਅੱਜ ਨਹੀਂ ਜਾਣਾ। ਕਹਿੰਦੇ ਲੈ ਚੱਲ ਚਿੜੀਏ ਮੈਂ ਆਉਣਾ ਆ, ਲਾਲ ਮੁਝੇ ਹੋਣਾ ਆ, ਠਮਕ 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 ਕਰਕੇ ਆਉਣਾ। ਚਿੜੀ ਵਿਚਾਰੀ ਫੇਰ ਸਾਰੀ ਤੇਰੀ ਕੰਮ ਕਰਦੀ ਰਹਿ ਗਈ। ਗੁੰਨੂ ਵਿਚਾਰੀ ਕੰਮ ਕਰੀ ਜਾ ਪਾ। ਕਾਂ ਫੇਰ ਨਹੀਂ ਗਿਆ, ਆਲਸੀ ਇੰਨਾ ਲੇਜ਼ੀ। ਚਿੜੀ ਵਿਚਾਰੀ ਕੰਮ ਕਰਕੇ ਆ ਗਈ। ਇੱਦਾਂ ਹੀ ਕਰਦੇ ਕਰਦੇ 1 ਮਹੀਨਾ ਨਿਕਲ ਗਿਆ, 2 ਮਹੀਨੇ ਨਿਕਲ ਗਏ, ਫਸਲ ਵੱਡੀ ਹੋ ਗਈ। ਕਾਂ ਗਿਆ ਹੀ ਨਹੀਂ ਇੱਕ ਦਿਨ ਵੀ। ਚਿੜੀ ਵਿਚਾਰੀ ਇਕੱਲੀ ਕੰਮ ਕਰਦੀ ਰਹਿ ਗਈ। ਫਿਰ ਜਦੋਂ ਫਸਲ ਕੱਟਣੀ ਸੀ, ਉਹ ਕਹਿੰਦੀ ਕਾਮਾ ਹੁਣ ਤਾਂ ਫਸਲ ਵੱਡੀ ਹੋ ਗਈ, ਉਹਨੂੰ ਕਣਕ ਵੀ ਪੈ ਗਈ, ਵੀ ਚੱਲ ਹੁਣ ਤੇ ਮੇਰੇ ਨਾਲ ਕੱਲ੍ਹ ਨੂੰ ਚੱਲੀਏ, ਆਪਾਂ ਕਣਕ ਕੱਟ ਲਈਏ, ਕੰਮ ਬਹੁਤ ਭਾੜਾ ਆ। ਲੈ ਚਿੜੀਆ ਮੈਂ ਕੱਲ੍ਹ ਤਾਂ ਜ਼ਰੂਰ ਚੱਲੂ। ਕਹਿੰਦਾ ਵਿਚਾਰੀ ਚਿੜੀ ਗਈ। ਉਹ ਫਿਰ ਸੁੱਤਾ ਪਿਆ। ਕਹਿੰਦੀ ਕਾਮਾ ਆਉਣਾ ਨਹੀਂ। ਲੈ ਚੱਲ ਚਿੜੀਏ ਮੈਂ ਆਉਣਾ ਆ, ਲਾਲ ਮੁਝੇ ਪਾਉਣਾ ਆ, ਠਮਕ 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 ਕਰਕੇ ਆਉਣਾ। ਇਹਨੂੰ ਪਤਾ ਲੱਗ ਗਿਆ ਕਿੱਥੇ ਆਉਣਾ, ਇਹਦੇ ਲਾਲ ਮੁਝੇ ਲੱਭਣੇ ਹੀ ਨਹੀਂ ਇਹਨੂੰ। ਚਿੜੀ ਵਿਚਾਰੀ ਚੱਲ ਗਈ। ਉਹਨੇ ਪਹਿਲਾਂ ਕਣਕ ਕੱਟੀ, ਫਿਰ ਕਣਕ ਝਾੜ ਕੇ ਐਂ ਕਰਕੇ ਵਿੱਚੋਂ ਦਾਣੇ ਕੱਢੇ। ਦਾਣੇ ਕੱਢ ਕੇ ਇੱਕ ਪਾਸੇ ਦਾਣੇ ਰੱਖ ਦਿੱਤੇ, ਇੱਕ ਪਾਸੇ ਤੂੜੀ, ਜਿਹਨੂੰ ਆਪਾਂ ਹੇ ਕਹਿ ਦਿੰਦੇ ਹਾਂ ਨਾ ਆਸਟ੍ਰੇਲੀਆ 'ਚ, ਇੱਕ ਪਾਸੇ ਤੂੜੀ ਰੱਖ ਦਿੱਤੀ, ਇੱਕ ਪਾਸੇ ਦਾਣੇ ਰੱਖ ਦਿੱਤੇ। ਰਾਤ ਨੂੰ ਚਿੜੀ ਗਈ, ਕਾਂ ਆਰਾਮ ਨਾਲ ਫਿਰ ਰੋਟੀ ਪਾਣੀ ਖਾ ਕੇ ਸੁੱਤਾ ਪਿਆ। ਉਹ ਕਹਿੰਦੀ ਕਾਮਾ ਤੂੰ ਅੱਜ ਫੇਰ ਨਹੀਂ ਆਇਆ। ਲੈ ਭੈਣ ਚਿੜੀਆ ਤੂੰ ਗੁੱਸਾ ਨਾ ਕਰੀ, ਹਨਾ, ਤੂੰ ਕਈ ਵਾਰ ਮੈਨੂੰ ਜੁੱਤੀ ਨਹੀਂ ਲੱਭੀ, ਮੈਨੂੰ ਮੌਜੇ ਹੀ ਨਹੀਂ ਲੱਭੇ। ਕਹਿੰਦਾ ਮੈਂ ਤੂੰ ਕਹਿੰਦਾ ਅੱਜ ਮੈਂ ਲਾਗੇ ਪਹਿਲਾਂ ਰੱਖ ਲਿਆ। ਕਹਿੰਦੀ ਕੱਲ ਨੂੰ ਆਪਾਂ ਕਣਕ ਵੰਡਣ ਜਾਣਾ, ਜਿਹੜੀ ਤੇਰੇ ਹਿੱਸੇ ਦੀ ਆ ਤੂੰ ਲੈ ਲਈ, ਜਿਹੜੀ ਮੇਰੇ ਹਿੱਸੇ ਦੀ ਉਹ ਮੈਂ ਲੈ ਲਊ। ਕਹਿੰਦਾ ਚੰਗਾ। ਜਦੋਂ ਸਵੇਰਾ ਹੋਇਆ, ਚਿੜੀ ਉੱਠੀ, ਹੁਣ ਬ੍ਰੇਕਫਾਸਟ ਕੀਤੀ, ਭਾਂਡੇ ਧੋਤੇ, ਕੀ ਦੇਖਦੀ ਆ ਤੇ ਕਾਂ ਪਹਿਲਾਂ ਹੀ ਆਰਾਮ ਨਾਲ ਜੁੱਤੀ ਪਾ ਕੇ ਮੋਰੇ ਖੜਾ ਹੈ, ਲਾਲ ਮੋਜੇ ਵੀ ਪਾਏ ਹੋਏ, ਖਾਣਾ ਪਾਣੀ ਵੀ ਖਾ ਲਿਆ, ਭਾਂਡੇ ਵੀ ਸਾਫ਼ ਕਰ ਲਏ। ਹੁਣ ਜੋ ਵੰਡਣ ਦਾ ਮੌਕਾ ਆ ਗਿਆ, ਤਿਆਰ ਹੋ ਕੇ ਪਹਿਲਾਂ ਚਲ ਗਿਆ। ਉਹ ਨਾਲ ਚਿੜੀ ਤੇ ਚਲ ਗਿਆ। ਉੱਥੇ ਜਾ ਕੇ ਜਾਂਦੇ ਸਾਰ ਦੇਖਿਆ ਹੈ, ਵਾਹ ਬਈ ਵਾਹ, ਉਹ ਦਾਣੇ ਕਿੰਨੇ ਪਏ ਆ, ਆਹੇ ਕਿੰਨਾ ਪਿਆ, ਵਾਹ ਬਈ ਵਾਹ। ਚਿੜੀ ਨੂੰ ਕਹਿੰਦਾ ਬਈ ਬਹੁਤ ਬੜੀ ਮਿਹਨਤ ਕੀਤੀ ਤੇ। ਉਹ ਕਹਿੰਦੀ ਹਾਂ ਵੀ ਭਾਈ, ਬੜੇ ਭਾਈ ਕਰਨੀ ਪੈਣੀ ਸੀ ਮੈਨੂੰ, ਤੂੰ ਤਾਂ ਆਇਆ ਨਹੀਂ। ਚੱਲ ਕੋਈ ਨਹੀਂ, ਅੱਗੇ ਨਹੀਂ ਆਇਆ ਤਾਂ ਕੋਈ ਗੱਲ ਨਹੀਂ, ਹੁਣ ਤਾਂ ਮੈਂ ਆ ਹੀ ਗਿਆ ਹੈ, ਹੁਣ ਤੂੰ ਵੀ ਕਰਨਾ ਕਰ, ਮੈਂ ਤੇਰਾ ਭਰਾ ਆ ਗਿਆ ਤੇ ਹੁਣ ਆਪਾਂ ਪਿਆਰ ਨਾਲ ਸਭ ਕੁਝ ਵੰਡ ਲੈਣਾ। ਉਹ ਕਹਿੰਦੀ ਕਿੱਦਾਂ ਵੰਡਣਾ? ਕਾਂ ਕਹਿੰਦਾ ਚਿੜੀ ਇੱਦਾਂ ਕਰਦੀ ਆ, ਜੇ ਅੱਧੀ ਚੀਜ਼ ਮੈਂ ਆ ਲਈ, ਅੱਧੀ ਚੀਜ਼ ਤੂੰ ਲਈ, ਆਪਣੇ ਦੋਨਾਂ ਦਾ ਕੁਛ ਨਹੀਂ ਬਣਨਾ। ਵੀ ਤੂੰ ਇੱਦਾਂ ਕਰ, ਮੈਂ ਦਾਣੇ ਰੱਖ ਲੈਣਾ, ਤੂੰ ਹੇ ਰੱਖ ਲਾ। ਹੁਣ ਕਾਂ ਵੱਡਾ ਸੀ, ਚਿੜੀ ਵਿਚਾਰੀ ਐਡੀ, ਸਾਰੀ ਮਿਹਨਤ ਚਿੜੀ ਨੇ ਕੀਤੀ, ਫਸਲ ਖੱਤੇ ਉਹਨ ਲੈ, ਹਲ ਉਹਨ ਪਾਇਆ, ਪਾਣੀ ਉਹਨ ਲਾਇਆ, ਬੀਜ ਉਹਨ ਬੀਜਿਆ, ਕਣਕ ਉਹਨ ਵੱਢੀ, ਦਾਣੇ ਉਹਨ ਕੱਢੇ। ਤੇ ਕਾਂ ਕਹਿੰਦਾ ਦਾਣੇ ਮੈਂ ਲੈ ਲਈ ਨਾ, ਹੇ ਜੇ ਤੂੜੀ ਬੱਚੇ ਤੂੰ ਲੈ ਲਾ। ਚਿੜੀ ਵਿਚਾਰੀ ਬੜੀ ਦੁਖੀ ਹੋਈ, ਕੀ ਕਹਿੰਦੀ ਚੰਗਾ ਬੜੇ ਭਾਈ, ਜੋ ਤੈਨੂੰ ਠੀਕ ਲੱਗਦਾ ਤੂੰ ਕਰ ਲਾ। ਕਾਂ ਨੇ ਦਾਣੇ ਲੈ ਲਏ, ਚਿੜੀ ਵਿਚਾਰੀ ਨੇ ਹੇ ਜਿਹਾ ਲੈ ਲਿਆ, ਘਾਹ ਜਿਹਾ ਲੈ ਲਿਆ, ਤੂੜੀ ਜਿਹੜੀ ਹੁੰਦੀ ਹੈ। ਰੱਬ ਦੀ ਕਰਨੀ। ਹੁਣ ਦਾਣੇ ਕੱਢੇ ਹੋਏ ਸੀ, ਕਾਂ ਡਰੇ,
ਵੀ ਜੇ ਮੈਂ ਚਲ ਗਿਆ ਮੇਰੇ ਤਾਂ ਕਿਹੜੇ ਦਾਣੇ ਚੱਕ ਕੇ ਲੈ ਜਾਣੇ ਆ। ਚਿੜੀ ਬੈਠੀ ਤੂੜੀ ਲਾ ਕੇ ਸੋਚੇ ਮੈਂ ਕੀ ਕਰਾਂ। ਰੱਬ ਦੀ ਕਰਨੀ ਕਹਿੰਦੇ। ਰਾਤ ਨੂੰ ਮੀਂਹ ਆ ਗਿਆ, ਬਹੁਤ ਜ਼ਿਆਦਾ ਮੀਂਹ। ਵਿੱਚ ਉਹਦੇ ਪੈ ਗਿਆ ਗੜੇ, ਜਿਹਨੂੰ ਆਪਣੇ ਕਹਿੰਦੇ ਹੇਲ ਸਟੋਨ। ਹਾਲੇ ਗਲੇ ਆ ਗਏ। ਹੁਣ ਜਿਹੜੀ ਚਿੜੀ ਸੀ ਉਹ ਤਾਂ ਜਿਹੜਾ ਹੇਲ ਜਿਹਾ ਸੀ ਉਹਦੇ ਵਿੱਚ ਵੜ ਗਈ। ਰਾਤ ਉਹ ਤਾਂ ਬਚ ਗਈ। ਜਿਹੜਾ ਕਾਂ ਸੀ ਉਹ ਦਾਣਿਆਂ ਉੱਤੇ ਬੈਠਾ, ਜਦ ਤੋਂ ਹਿੱਲੇ ਵੀ ਨਾ ਕੋਈ ਦਾਣੇ ਚੱਕ ਕੇ ਨਾ ਲੈ ਜਾ। ਉਹ ਜਦੋਂ ਹੇਲ ਪਏ ਗਲੇ ਜਿਹੜੇ ਪਏ, ਤਾੜ ਤਾੜ ਕਾਂ ਦੇ ਸਿਰ 'ਚ ਵੱਜੂ। ਜਦੋਂ ਸਵੇਰਾ ਹੋਇਆ ਚਿੜੀ ਵਿਚਾਰੀ ਨਿਕਲੀ ਬਾਹਰ। ਉਹ ਕੀ ਦੇਖਦੀ ਆ, ਦਾਣੇ ਉੱਦਾਂ ਹੀ ਪਏ। ਜਿਹੜਾ ਕਾਂ ਸੀ ਉਹ ਦਾਣਿਆਂ ਦੇ ਉੱਤੇ ਮਰਿਆ ਪਿਆ। ਕਾਂ ਮਰ ਗਿਆ ਤੇ ਚਿੜੀ ਨੇ ਤੂੜੀ ਵੀ ਰੱਖ ਲਈ ਤੇ ਚਿੜੀ ਨੇ ਦਾਣੇ ਵੀ ਰੱਖ ਲਏ। ਹੁਣ ਮੋਰਲ ਆਫ ਦਾ ਸਟੋਰੀ ਪਤਾ ਕੀ ਆ? ਜਿਹੜਾ ਬੰਦਾ ਕੰਮ ਕਰਦਾ, ਜਿਹੜੇ ਹੱਕ ਦੀ ਕਮਾਈ ਆ ਉਹਨੂੰ ਹੀ ਮਿਲਦੀ ਆ। ਆਪਾਂ ਦੂਜੇ ਦੀਆਂ ਕਮਾਈਆਂ ਦੇ ਉੱਤੇ ਨਹੀਂ ਬਚ ਸਕਦੇ। ਸੋ ਇਹ ਲੈਸਨ ਹੈ ਜ਼ਿੰਦਗੀ ਦਾ। ਜੋ ਕੁਝ ਵੀ ਤੁਸੀਂ ਕਮਾਉਣਾ, ਜੋ ਕੁਝ ਵੀ ਤੁਸੀਂ ਕਰਨਾ, ਆਪਣੇ ਹੱਥੀਂ ਕਰਨਾ। ਕਿਸੇ ਦੀ ਚੀਜ਼ਾਂ ਉੱਪਰ ਨਿਗਾਹ ਨਹੀਂ ਰੱਖਣੀ, ਕਿਸੇ ਦੀ ਕਮਾਈ ਵੱਲ ਨਹੀਂ ਦੇਖਣਾ। ਹਮੇਸ਼ਾ ਆਪਣੀ ਦਸਾਂ ਨੌਂ ਦੀ ਕਮਾਈ ਜਿਹੜੀ ਆ ਇਹ ਖਾਣੀ ਆ। ਚੰਗਾ ਪੁੱਤ, ਕਿੱਦਾਂ ਲੱਗੀ ਆਵਾਜ਼ ਦੇ ਪੁੱਤਰੋ? ਕਿੱਦਾਂ ਹੁਣ ਪਾਸ ਸੋਈਏ ਫਿਰ? ਹੁਣ ਚਲੋ ਜਾਓ, ਹੁਣ ਇੱਕ ਕੰਮ ਕਰਿਓ, ਬਾਲਕ ਮੇਰੇ ਲਈ ਦੁੱਧ ਦਾ ਕੱਪ ਗਰਮ ਕਰਾ ਦਿਓ। ਚੰਗਾ, ਆਪਣੀ ਮੰਮੀ ਨੂੰ ਕਹਿ ਕੇ ਦੁੱਧ ਮੈਨੂੰ ਭੇਜ ਦਿਓ। ਤੁਸੀਂ ਚਲੋ ਮੇਰੇ ਪੁੱਤ। ਸ਼ਾਬਾਸ਼ ਏ ਬਈ, ਸ਼ਾਬਾਸ਼ ਏ, ਬੱਲੇ ਬੱਲੇ, ਸ਼ਾਬਾਸ਼। ਨਾਲੇ ਖਾ ਲਓ ਮੇਰੇ ਪੁੱਤ, ਇਹ ਆਪਣੀ ਕਮਾਈ ਹੈ, ਖਾ ਲਓ।